ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤੀ ਹਾਕਮਾਂ ਵੱਲੋਂ ਬਣਾਏ ਗਏ ਦਹਿਸ਼ਤਗਰਦੀ ਦੇ ਜੋ ਖਿਲਾਫ ਕਾਨੂੰਨਾਂ ਦੀ ਆੜ ਵਿੱਚ ਖਾਲਿਸਤਾਨ ਦੀ ਜੋ ਆਜ਼ਾਦੀ ਤਹਿਰੀਕ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖਸ ਫॉर ਜਸਟਿਸ ਦੇ ਜੋ ਕਾਨੂੰਨੀ ਸਲਾਹਕਾਰ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਹਿਸ਼ਤਗਰਦ ਐਲਾਨਣਾ ਇਸੇ ਹੀ ਕੜੀ ਦਾ ਹਿੱਸਾ ਹੈ। और दूसरे पास पाकिस्तान सरकार जथेदार अकाल तख्त प्रधान श्रोमणी कमेटी वालों करतारपुर साहिब कॉरिडोर खोलण की मांग के बावजूद भारत सरकार है वो टस तो मस नहीं हो रही। सो इस बारे आपां विचार चर्चा करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਇਹਨਾਂ ਮੁੱਦਿਆਂ ਬਾਰੇ ਤੁਹਾਡੀਆਂ ਕੀ ਵਿਚਾਰ ਨੇ? देखो 15 ਅਗਸਤ 1947 ਨੂੰ ਅੰਗਰੇਜ਼ ਜਾਣ ਲੱਗਿਆ ਬ੍ਰਾਹਮਣ ਬਾਣੀਆਂ ਨੂੰ ਉਹ ਮੁਲਕ ਜਿਹੜਾ ਮਲਟੀਨੈਸ਼ਨਲ ਸੀ ਜਿਸ ਚ ਬਹੁਤ ਸਾਰੀਆਂ ਕੌਮਾਂ ਸੀ। ਹਿੰਦੂ ਲਫ਼ਜ਼ ਦਾ ਕੋਈ ਵਜੂਦ ਨਾ ਵੇਦਾਂ ਚ ਨਾ ਸ਼ਾਸਤਰਾਂ ਚ ਨਾ ਸਿਮਰਤੀਆਂ ਚ ਰਿਹਾ, ਨਾ ਹੀ ਇਹਨਾਂ ਦੀ ਕੋਈ ਜਿਓਗ੍ਰਾਫੀਕਲ ਜਾਂ ਭੂਗੋਲਿਕ ਐਂਟੀਟੀ ਰਹੀ। ਲੇਕਿਨ ਜਿਉਂ ਹੀ ਇਹਨਾਂ ਦੇ ਹੱਥ ਪਾਵਰ ਆਈ, ਜਿਵੇਂ ਇਹਨਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਦਾ ਬਾਣ ਨੂੰ ਬੰਨਿਆ। ਸਿੱਖਾਂ ਦੇ ਹਵਾਲੇ ਨਾਲ ਤਾਂ ਅਸੀਂ ਇਮੀਡੀਏਟਲੀ ਬਾਅਦ ਦੇਖਦੇ ਹਾਂ ਕ੍ਰਿਮੀਨਲ ਟ੍ਰਾਈ ਕਿ ਸਿੱਖ ਜਿਹੜੇ ਨੇ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਫਿਰ ਉਹਨਾਂ ਨੇ ਕਨਸਟੀਟਿਊਸ਼ਨਲੀ ਉਹ ਜਿਹੜਾ ਸਾਨੂੰ ਡੈਥ ਬਲੋ ਦਿੱਤਾ ਕਿ ਆਰਟੀਕਲ 25(b) ਦੇ ਥੱਲੇ ਸਾਡੇ ਧਰਮ ਦੀ ਵੱਖਰੀ ਹੋਂਦ ਨੂੰ ਹੀ ਮਿਟਾ ਦਿੱਤਾ ਗਿਆ। ਉਹਨੂੰ ਹਿੰਦੂਆਂ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਜਜ਼ਬ ਕਰ ਲਿਆ ਗਿਆ। ਕਾਂਗਰਸ ਦੇ ਵਿੱਚ ਉਸ ਵੇਲੇ ਮੌਲਾਨਾ ਅਬੁਲ ਕਲਮ ਆਜ਼ਾਦ ਜਾਂ ਡਾਕਟਰ ਜ਼ਾਕਿਰ ਹੁਸੈਨ ਬਾਅਦ ਦੇ ਵਿੱਚ ਜਾਂ ਦੂਸਰੇ ਟਾਵਰਿੰਗ ਪਰਸਨੈਲਿਟੀਜ਼ ਮੌਜੂਦ ਸਨ। ਸੋ ਮੁਸਲਮਾਨਾਂ ਦਾ ਘੱਟੋ-ਘੱਟ ਜਿਹੜਾ ਮੁਸਲਿਮ ਪਰਸਨਲ ਲਾਅ ਅੰਗਰੇਜ਼ਾਂ ਦੇ ਵੇਲੇ ਤੋਂ ਸੀ ਉਹ ਜਾਰੀ ਰਿਹਾ ਔਰ ਉਹਨਾਂ ਦੀ ਵੱਖਰੀ ਹੋਂਦ ਜਾਰੀ ਰਹੀ। ਲੇਕਿਨ ਜਿਉਂ-ਜਿਉਂ ਗਾਰਡ ਦਿੱਲੀ ਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਭਵਨ ਚ ਜਾਂ ਪ੍ਰਧਾਨ ਮੰਤਰੀ ਆਵਾਸ ਚ ਬਦਲਦਾ ਰਿਹਾ ਤਿਉਂ-ਤਿਉਂ ਇਹ ਨੀਤੀਆਂ ਹੋਰ ਵੀ ਤਿੱਖੇ ਤੌਰ ਦੇ ਉੱਤੇ ਘੱਟ ਗਿਣਤੀਆਂ ਦੀ ਧੌਣ ਦੇ ਉੱਤੇ ਇਹਨਾਂ ਦਾ ਘਵਾੜਾ ਚੱਲਣਾ ਸ਼ੁਰੂ ਹੋਇਆ ਔਰ ਹੁਣ ਮੋਦੀ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਕਿਵੇਂ ਮੁਸਲਮਾਨਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਦੇ ਲਈ ਤਾਂ ਜਿਹੜੀ ਹੈ ਡੈਥ ਕੇਸ ਵਾਲਾ ਫਾਰਮੂਲਾ ਹੀ ਹੈ, ਲੇਕਿਨ ਹੁਣ ਇਹ ਲੱਗਦਾ ਵੀ ਉਹ ਘਵਾੜਾ ਸਿੱਧਾ ਸਿੱਖਾਂ ਦੇ ਉੱਤੇ ਵੀ ਹਿੰਦੂ ਦਵੀਆਂ ਵੱਲੋਂ। ਹਾਲਾਂਕਿ ਇੰਦਰਾ ਗਾਂਧੀ ਨੇ ਤਾਂ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਜਦੋਂ ਅਸੀਂ ਜੂਨ 84 ਦਾ ਘੱਲੂਘਾਰ ਹੈ ਪਰ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਦੇਖਦੇ। ਪਰ ਜਿਹੜਾ ਇਹਨਾਂ ਨੇ ਇੱਕ ਅਡੰਬਰ ਜਿਹਾ ਰਚਿਆ ਹੋਇਆ ਸੀ ਸਿੱਖਾਂ ਨੂੰ ਖੜਕਤਾਰੀ ਗੁਜ਼ਾਰ ਦੂਸਰਾ ਆਪਣਾ ਹਿੱਸਾ ਦੱਸਣ ਦਾ, ਉਹ ਘੁੰਡ ਵੀ ਇਹਨਾਂ ਨੇ ਚੁੱਕ ਦਿੱਤਾ ਹੈ। ਮੁਸਲਮਾਨਾਂ ਦੇ ਹਵਾਲੇ ਨਾਲ ਤਾਂ ਟ੍ਰਿਪਲ ਤਲਾਕ ਦਾ ਮਾਮਲਾ ਹੋਏ, ਬਾਬਰੀ ਮਸਜਿਦ ਦਾ ਹੋਏ ਜਾਂ ਹੁਣ ਈਵਨ ਮੁਸਲਿਮ ਪਰਸਨਲ ਲਾਅ ਵੀ ਜੇ ਕਸ਼ਮੀਰ ਚ ਆਰਟੀਕਲ 370 ਖਤਮ ਕਰਨ ਦਾ ਜਿਹੜਾ ਇਹਨਾਂ ਦਾ ਮੈਨੀਫੈਸਟੋ RSS ਦਾ ਰਿਹਾ ਉਹ ਉਹਨਾਂ ਨੇ ਕਰ ਦਿੱਤਾ ਤੇ ਇੱਕ ਇਹਨਾਂ ਦੇ ਮੈਨੀਫੈਸਟੋ ਦਾ ਹਿੱਸਾ ਹੈ ਕਿ ਯੂਨੀਵਰਸਲ ਲਾਅ ਹੋਣਾ ਚਾਹੀਦਾ ਹੈ, ਕੋਈ ਪਰਸਨਲ ਲਾਅ ਨਹੀਂ ਹੋਣਾ ਚਾਹੀਦਾ। ਸੋ ਜ਼ਾਹਿਰ ਹੈ ਕਿ ਅਗਲਾ ਘਵਾੜਾ ਉਹਦੇ ਤੇ ਵੀ ਚੱਲੇਗਾ ਔਰ ਬਾਕੀ ਜੋ ਇਹਨਾਂ ਨੇ CAA NRC ਦੂਜੇ ਤੀਜੇ ਦੇ ਥੱਲੇ ਕੀਤਾ ਉਸ ਦਾ ਅਸੀਂ ਜ਼ਿਕਰ ਅਕਸਰ ਕਰਦੇ। ਸਿੱਖਾਂ ਦੇ ਮਾਮਲੇ 'ਚ ਇੱਕ ਮੈਂ ਘਟਨਾ ਇਸ ਤੋਂ ਪਹਿਲਾਂ ਕਿ ਅੱਜ ਕਿਉਂਕਿ ਪ੍ਰੋਮੀਨੈਂਟ ਖਬਰ ਹੈ ਕਿ ਫੈਡਰਲ ਗਵਰਨਮੈਂਟ ਨੇ ਜਿਹੜਾ ਕਾਨੂੰਨ ਟਰਾਡਾ ਇੱਕ ਪਹਿਲਾ ਕਾਨੂੰਨ ਸੀ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਜਿਹੜਾ 1984 ਤੋਂ ਬਾਅਦ ਉਹਨਾਂ ਨੇ ਜਿਵੇਂ ਸਿੱਖਾਂ ਦੇ ਅਗੇਂਸਟ ਅਪਲਾਈ ਕੀਤਾ ਜਿਹਦੇ ਥੱਲੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਔਰ ਅੱਜ ਕਈ ਜਿਹੜੇ ਨੇ 30 ਸਾਲ ਤੋਂ ਬਾਅਦ ਵੀ ਜੇਲ੍ਹਾਂ 'ਚ ਨੇ ਉਹਨਾਂ ਦਾ ਟ੍ਰਾਇਲ ਟਾਡਾ ਦੇ ਥੱਲੇ ਹੀ ਚੱਲਦਾ ਹੈ। ਪਰ ਜਦੋਂ ਇੰਟਰਨੈਸ਼ਨਲੀ ਉਹਨਾਂ ਦੇ ਉੱਤੇ ਸੈਂਕਸ਼ਨਸ ਲੱਗਣ ਦੀ ਗੱਲ ਆਈ ਅਮਰੀਕਾ ਦੀ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਆਵਾਜ਼ ਉੱਠੀ ਔਰ ਫਿਰ ਉਹਨਾਂ ਨੇ ਟਾਡਾ ਨੂੰ ਲੈਪਸ ਹੋ ਰਹਿਣ ਦਿੱਤਾ। ਲੇਕਿਨ ਉਸ ਤੋਂ ਵੀ ਇੱਕ ਸਖਤ ਕਾਨੂੰਨ ਜਿਹੜਾ ਇਹਨਾਂ ਨੇ ਬਣਾਇਆ ਜਿਹਦਾ ਨਾਮ UAPA ਹੈ ਔਰ ਇਹ ਹੈ ਕਿ ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ। ਹੁਣ ਜੇ ਤੁਸੀਂ UAPA ਦੇ ਪ੍ਰੋਵੀਜ਼ਨ ਦੇਖੋ ਤੇ ਇਹ ਉਹਦੇ ਨਾਲੋਂ ਵੀ ਸਖਤ ਨੇ ਔਰ ਟਾਡਾ ਦਾ ਜਿਹੜਾ ਇਸਤੇਮਾਲ ਹੈ ਸਭ ਤੋਂ ਜ਼ਿਆਦਾ ਸਿੱਖਾਂ ਦੇ ਖਿਲਾਫ ਹੀ ਕੀਤਾ ਗਿਆ ਸੀ ਔਰ ਜ਼ਾਹਿਰ ਹੈ ਕਿ ਉਹਦੇ ਥੱਲੇ ਅੱਜ ਵੀ ਸਾਡੇ ਸਿੱਖ ਨੌਜਵਾਨ 25-30 ਸਾਲ ਬੀਤਣ ਬਾਅਦ ਵੀ ਬਾਹਰ ਨਹੀਂ ਆ ਕਿਉਂਕਿ ਟਾਡਾ ਦੇ ਥੱਲੇ ਇਨ ਕੈਮਰਾ ਟ੍ਰਾਇਲ ਔਰ ਇਹ ਜਿਹੜਾ ਕਿਸੇ ਵੀ ਜੂਰਿਸਪ੍ਰੂਡੈਂਸ ਦਾ ਬੇਸ ਹੁੰਦਾ ਹੈ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ
ਇਹ ਵੀ ਖਤਮ ਕਰ ਦਿੱਤਾ ਹੈ। ਉਹਦੇ ਚ ਇਹ ਵੀ ਤੁਹਾਨੂੰ ਫੜ ਲਿਆ, ਤੁਸੀਂ ਗਿਲਟੀ ਹੋ, ਤੁਸੀਂ ਪ੍ਰੂਵ ਕਰੋ ਤੁਸੀਂ ਗਿਲਟੀ ਨਹੀਂ ਹੋ। ਔਰ ਟਾਡਾ ਨੇ ਇੰਨੇ ਕੁ ਹੱਕ ਦਿੱਤੇ ਸੀ, ਜਿਹੜਾ ਮਰਜ਼ੀ ਪੁਲਸੀਆ ਜਿਹਨੂੰ ਮਰਜ਼ੀ ਮਾਰ ਦਿਓ, ਕਹੇ ਜੀ ਮੈਂ ਦੇਸ਼ ਦੀ ਰਕਸ਼ਾ ਦੇ ਲਈ, ਔਰ ਇਹ ਖਤਰਾ ਸੀ ਦੇਸ਼ ਦੀ ਪ੍ਰਭੂ ਸੱਤਾ ਨੂੰ, ਸੋਵਰਨਟੀ ਨੂੰ, ਔਰ ਉਹਨੂੰ ਮੰਨ ਲਿਆ ਜਾਂਦਾ ਸੀ ਐਜ਼ ਏ ਐਵੀਡੈਂਸ ਵੀ। ਔਰ ਜਿਹੜੀ ਡਿਊਰਿੰਗ ਟਾਰਚਰ ਜਿਹੜੀ ਇਨ ਕੈਮਰਾ ਐਵੀਡੈਂਸ ਉਹਨਾਂ ਨੇ ਕ੍ਰੀਏਟ ਕੀਤੀ ਹੁੰਦੀ ਸੀ ਟਾਰਚਰ ਕਰਕੇ, ਉਹ ਵੀ ਕਾਨੂੰਨ ਦੀਆਂ ਨਜ਼ਰਾਂ 'ਚ ਮੰਨਣਯੋਗ ਸੀ, ਜਦੋਂ ਕਿ ਆਮ ਜਿਹੜਾ ਸਿਵਲ ਕੋਡ ਹੈ ਉਹਦੇ 'ਚ ਇਵੇਂ ਨਹੀਂ ਹੁੰਦਾ। ਹੁਣੇ ਜਦੋਂ UAPA ਇਹਨਾਂ ਨੇ ਲਾਗੂ ਕੀਤਾ, ਇਹਦੇ ਥੱਲੇ ਹੁਣ ਤੱਕ ਜਿਹੜੀ ਅੱਜ ਮੇਨ ਖਬਰ ਹੈ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਜਿਹੜੀ ਸਿੱਖਸ ਫਾਰ ਜਸਟਿਸ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਉਹ ਇਸ ਦੇ ਕਾਨੂੰਨੀ ਐਡਵਾਈਜ਼ਰ ਨੇ। ਰੈਫਰੈਂਡਮ 2020 UN ਚਾਰਟਰ ਦੇ ਥੱਲੇ ਪੀਸਫੁਲ ਤਰੀਕੇ ਨਾਲ ਕਰਵਾਉਣ ਦਾ ਉਹਨਾਂ ਦੀ ਜਿਹੜੀ ਮੁਹਿੰਮ ਹੈ, ਉਹ ਨਵੰਬਰ ਦੇ ਵਿੱਚ ਕਰਵਾਇਆ ਜਾਣਾ ਹੈ। 4 ਜੁਲਾਈ ਤੋਂ ਇਸ ਦੀ ਜਿਹੜੀ ਹੈ ਰਜਿਸਟ੍ਰੇਸ਼ਨ ਵੱਡੇ ਪੈਮਾਨੇ ਤੇ ਪੰਜਾਬ ਔਰ ਦੂਸਰੇ ਚ ਵੀ ਖੋਲਣ ਦੀ ਉਹਨਾਂ ਦੀ ਜਿਹੜੀ ਹੈ ਇਸ ਦੇ ਉੱਤੇ ਅਨਾਉਂਸਮੈਂਟ ਹੋਈ ਹੈ। ਹੁਣ ਇਸ ਸਾਰੇ ਦੌਰ ਵਿੱਚ ਕਿਵੇਂ ਪੰਜਾਬ ਚ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਹੈ, ਈਵਨ UP ਹਰਿਆਣਾ ਦੂਜਾ ਕਿ ਜੀ ਇਹ ਬਾਹਰੋਂ ਕਰ ਰਹੇ ਨੇ। ਪਹਿਲਾਂ ਉਹਨਾਂ ਨੇ ਮੀਡੀਆ 'ਚ ਆਪਣੀਆਂ ਪੂਰੀਆਂ ਸਟੋਰੀਜ਼ ਪਲਾਂਟ ਕਰਾਈਆਂ ਕਿ ਕਿਵੇਂ ਜਿਹੜੀ ਸਿੱਖਸ ਫਾਰ ਜਸਟਿਸ ਹੈ ISI ਨਾਲ ਜੁੜੀ ਹੋਈ ਹੈ, ਇਹਨਾਂ ਦਾ ਜਿਹੜਾ ਹੈਂਡਲਰ ਹੈ ਉਹ ਕਰਾਚੀ 'ਚ ਬੈਠਾ ਹੈ, ਇੱਥੋਂ ਜਿਹੜੀਆਂ ਫੋਨ ਕਾਲਾਂ ਹੁੰਦੀਆਂ ਨੇ ਪੰਜਾਬ 'ਚ ਹਥਿਆਰਬੰਦ ਜਿਹੜਾ ਸੰਘਰਸ਼ ਕਰਨ ਦੇ ਲਈ ਨੌਜਵਾਨਾਂ ਨੂੰ ਉਕਸਾਇਆ ਜਾ ਰਿਹਾ ਹੈ, ਕਿੰਨੇ ਕੇਸ ਉੱਥੇ ਪਾਏ ਹੋਏ ਨੇ। ਲੇਕਿਨ ਇਹਦੇ ਬਾਵਜੂਦ ਮੈਂ ਐਪਰੀਸ਼ੀਏਟ ਕਰਦਾ ਕਿ ਜਿਸ ਡਿਟਰਮੀਨੇਸ਼ਨ ਦੇ ਨਾਲ ਇਹ ਆਪਣੇ ਰੈਫਰੈਂਡਮ 2020 ਦੇ ਗੋਲ ਨੂੰ ਜਿਹੜਾ ਸਾਕਾਰ ਕਰਨ ਦੇ ਲਈ ਅੱਗੇ ਵਧ ਰਹੇ ਨੇ। ਔਰ ਪਿਛਲੇ ਕੱਲ ਹੁਣ ਇੱਕ ਐਸਾ ਇਹਨਾਂ ਨੇ ਅਗੇਨ ਇੱਕ ਗੈਰ ਕਾਨੂੰਨੀ ਜਿਹੜਾ ਇੰਟਰਨੈਸ਼ਨਲ ਲਾਅ ਦੇ ਅਗੇਂਸਟ ਹੈ, ਗੈਰ ਇਖਲਾਕੀ ਹੈ, ਔਰ ਜ਼ਾਹਰ ਹੈ ਕਿ ਸਿੱਖਾਂ ਦੀ ਆਜ਼ਾਦੀ ਇੰਪਲਸ ਨੂੰ ਸਿੱਧੇ ਦਬਾਉਣ ਦੀ ਜਿਹੜੀ ਗੱਲ ਹੈ, ਹੁਣ ਇਹ ਵੀ ਇਹਨਾਂ ਦੀ ਮਜਬੂਰੀ ਵੀ ਬਣ ਗਈ ਹੈ। ਇਹਨਾਂ ਨੇ ਵੀ ਉਹ ਘੁੰਡ ਚੁੱਕਣਾ ਪਿਆ ਇਹਨਾਂ ਨੂੰ ਕਿ ਉਹਨਾਂ ਨੇ UAPA ਐਕਟ ਦੇ ਥੱਲੇ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਦਹਿਸ਼ਤਗਰਦ ਐਲਾਨ ਦਿੱਤਾ ਹੈ। ਔਰ ਇਹਦਾ ਹਾਲਾਂਕਿ ਇੰਟਰਨੈਸ਼ਨਲੀ ਫਰਕ ਨਹੀਂ ਪਏਗਾ, ਪਰ ਇਹਨੇ ਉਹਨਾਂ ਨੂੰ ਐਕਸਪੋਜ਼ ਕਰ ਦਿੱਤਾ ਹੈ। ਔਰ ਇਹ ਉਹਨਾਂ ਨੇ ਇਸ ਲਈ ਪਹਿਲਾਂ ਤਾਂ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਇੱਕ ਉਸ ਆਰਗੇਨਾਈਜੇਸ਼ਨ ਦੇ ਤੌਰ ਤੇ ਜਿਹੜਾ ਟਾਰਗੇਟ ਕੀਤਾ ਔਰ ਉਹਨੂੰ ਉਹ ਲਕਬ ਦਿੱਤਾ ਗਿਆ। ਇਹ ਜਿਹੜਾ ਖਾਸ ਤੌਰ ਤੇ ਬਾਕੀਆਂ ਨੂੰ ਜਿਹੜਾ ਪਰਸੀਕਿਊਟ ਕਰਨ ਦੇ ਲਈ ਸਿੱਖ ਨੌਜਵਾਨਾਂ ਨੂੰ ਇਹ ਇਸਤੇਮਾਲ ਕੀਤਾ ਜਾਏਗਾ ਕਿ ਮਦਦ ਦਹਿਸ਼ਤਗਰਦੀ ਦੀ। ਜਦੋਂ ਤੁਸੀਂ ਦੇਖਦੇ ਹੋ ਵੀ ਕੁੱਲ 13 ਬੰਦੇ ਜਿਹੜੇ ਨੇ ਉਹ ਇਸ ਅਨਲॉफुल ਪ੍ਰੀਵੈਂਸ਼ਨ ਐਕਟੀਵਿਟੀ ਐਕਟ ਦੇ ਥੱਲੇ UAPA ਦੇ ਥੱਲੇ ਜਿਹੜੇ ਨੇ ਉਹ ਨਾਮਜ਼ਦ ਕੀਤੇ ਗਏ ਨੇ। ਔਰ ਉਹਨਾਂ ਚੋਂ 13 ਟੋਟਲ ਨੇ, ਉਹਨਾਂ ਚੋਂ 9 ਸਿੱਖ ਨੇ, 4 ਮੁਸਲਮਾਨ ਨੇ। ਹੁਣ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਆਰਗੇਨਾਈਜੇਸ਼ਨ RSS ਜਿਹਦੀ ਹਕੂਮਤ ਹੈ, ਔਰ ਇਹ ਬਿੱਲਾ ਰੰਗਾ ਦੀ ਜੋੜੀ ਹੈ ਮੋਦੀ ਅਮਿਤ ਸ਼ਾਹ ਦੀ ਕਾਤਲਾਂ ਦੀ, ਜਿਹੜੇ ਖੁਦ ਸਭ ਤੋਂ ਵੱਡੇ ਦਹਿਸ਼ਤਗਰਦ ਨੇ ਜੋ ਇਹਨਾਂ ਨੇ ਗੁਜਰਾਤ 2002 ਚ ਕੀਤਾ। ਔਰ RSS ਦੇ ਥੱਲੇ ਉਹ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੋmbਿੰਗ ਕਰਕੇ ਬੇਗੁਨਾਹ ਨੂੰ ਮਾਰਨਾ ਹੋਏ 60 ਤੋਂ ਜ਼ਿਆਦਾ ਪਾਕਿਸਤਾਨੀ ਸ਼ਹਿਰੀ, ਉਹ ਮਾਲੇਗਾਂव ਹੋਏ, ਉਹ ਅਜਮੇਰ ਸ਼ਰੀਫ ਹੋਏ, ਉਹ ਮੱਕਾ ਮਸਜਿਦ ਹੋਏ हैदराबाद, और अज भी इन्हां दी प्रगवी साधिया होए, कर्नल प्रोत होए, वो कोई इस UAPA एक्ट दे थल्ले नहीं आंदा है। और जेड़े 9 सिख इस दे विच उन्हां ने नामजद कीते होए ने अंडर दा दहशतगर्दी अपने टारगेट दे, उन्हां दे विच उन्हां ने परमजीत सिंह बाबर खालसा इंटरनेशनल, हरदीप सिंह निज्जर ये कैनेडा बेस्ड ने, और उन्हां नूं खालिस्तान जो मर्जी तुसीं कहना बना दिओ, क्योंकि है ही सारे खालिस्तानी एक्टिविस्ट ने ਜਿਹੜੇ ਪੀਸਫੁਲ ਤਰੀਕੇ ਦੇ ਨਾਲ ਰੈਫਰੈਂਡਮ 2020 ਦੀ ਹਮਾਇਤ ਕਰਦੇ ਨੇ, ਖਾਲਿਸਤਾਨ ਦੀ ਆਜ਼ਾਦੀ ਨੂੰ ਅੱਗੇ ਲਿਜਾਣਾ ਚਾਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਗੁਰਮੀਤ ਸਿੰਘ ਬੱਗਾ, ਉਹਨਾਂ ਨੂੰ ਵੀ ਇੱਕ ਫੋਰਸ ਦੇ ਨਾਲ ਜੋੜ ਦਿੱਤਾ। ਵਧਾਵਾ ਸਿੰਘ ਬੱਬਰ ਜ਼ਾਹਰ ਹੈ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹਿੱਸਾ ਨੇ। ਲਖਬੀਰ ਸਿੰਘ ਜਿਨ੍ਹਾਂ ਦੀ ਐਕਟੀਵਿਟੀ ਕਦੇ ਮੈਂ ਤਾਂ ਨਹੀਂ ਇਹਨਾਂ ਸਾਰੇ ਪੀਰੀਅਡ 'ਚ ਦੇਖੀ, ਪਹਿਲਾਂ ਉਹਨਾਂ ਨੇ ਜ਼ਰੂਰ ਜਿਹੜਾ ਉਹ ਵੀ ਪੋਲੀਟੀਕਲੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਉਹਨਾਂ ਦਾ ਸੰਬੰਧ ਰਿਹਾ, ਪਰ ਉਹਨਾਂ ਨੂੰ ਵੀ ਇਸ ਖਾਤੇ ਰੱਖਿਆ। ਰਣਜੀਤ ਸਿੰਘ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਜੋੜ ਕੇ, ਪਰਮਜੀਤ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਬਣਾਇਆ ਹੋਇਆ, ਭੁਪਿੰਦਰ ਸਿੰਘ ਭਿੰਦਾ। ਹੁਣ
ਜ਼ਾਹਰ ਹੈ ਕਿ ਵੀ ਇਹ ਜਿਹੜੇ ਸਾਰੇ ਦੇ ਸਾਰੇ 13 ਨੇ, ਇਹਨਾਂ 'ਚ ਇਹ 12 ਸੀ ਔਰ ਹੁਣ ਗੁਰਪਤਵੰਤ ਸਿੰਘ ਪੰਨੂ ਜਿਹੜੇ ਨੇ ਉਹ ਉਹਦੇ ਨਾਲ ਉਹਨਾਂ ਸ਼ਾਮਲ ਕਰ ਲਿਆ। ਔਰ ਇਸ ਦੇ ਨਾਲ ਹੀ ਜਿਹੜੇ ਨੇ ਪਹਿਲੇ 4 ਜਿਹੜੇ ਮੁਸਲਮਾਨ ਜਿਹੜੇ ਟਾਰਗੇਟ ਕੀਤੇ ਹੋਏ ਨੇ ਉਹਨਾਂ 'ਚ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ ਜ਼ਕੀਉਰ ਰਹਿਮਾਨ ਲਖਵੀ, ਨਹੀਂ ਮਸੂਦ ਅਜ਼ਹਰ, ਹਾਫਿਜ਼ ਸਈਦ ਜ਼ਕੀਉਰ ਰਹਿਮਾਨ ਲਖਵੀ ਤੇ ਦਾਊਦ ਇਬਰਾਹਿਮ, ਇਹ ਸਾਰੇ ਜਿਹੜੇ ਨੇ। ਔਰ ਉਹਦੇ 'ਚ ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕਿਹਾ ਕਿ these individuals are involved in various acts of terrorism from across the border and from foreign soil। ਦੱਸੋ ਕਿਹੜੀ ਦੇਸ਼, ਉਹ ਤੁਹਾਡੀ ਤਾਂ ਦਹਿਸ਼ਤਗਰਦ ਮੁਲਕ ਦੇ ਵਿੱਚ ਬੈਠੇ ਨੇ, ਤੁਹਾਡੀ ਤਾਂ ਹਕੂਮਤ ਦਹਿਸ਼ਤਗਰਦਾਂ ਦੀ ਹੈ। ਆਰਐਸਐਸ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ ਹੈ ਜਿਹਦਾ ਆਧਾਰ ਹੀ ਸਾਰਾ ਨਾਜ਼ੀਆਂ ਦੀ ਆਈਡੀਓਲੋਜੀ ਆ। ਉੱਥੇ ਤੁਸੀਂ ਆ ਰੀਸੈਂਟਲੀ ਦਿੱਲੀ ਦੇ ਵਿੱਚ ਆਰਐਸਐਸ ਦੇ ਗੁੰਡਿਆਂ ਨੇ ਕੀ ਕੀਤਾ ਹੈ, ਨਵੰਬਰ 84 ਚ ਸਿੱਖਾਂ ਦੇ ਨਾਲ ਕੀ ਕੀਤਾ ਹੈ, ਗੁਜਰਾਤ ਹੋਏ, ਯੂਪੀ, ਦੂਸਰੇ ਜਿੱਥੋਂ ਬੇਦਖਲ ਕੀਤਾ ਜਾ ਰਿਹਾ ਜ਼ਮੀਨਾਂ ਤੋਂ ਸਿੱਖਾਂ ਨੂੰ, ਉੱਥੇ ਕਿਹੜੇ ਗੁੰਡੇ ਨੇ, ਇਹੀ ਆਰਐਸਐਸ ਦੇ ਦਹਿਸ਼ਤਗਰਦ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ they have been relentless in their nefarious efforts of destabilizing the country by trying to revive militancy in Punjab through their anti-national activities and through their support to an involvement of Khalistan movement। हाँ जे खालिस्तान ਦੀ ਗੱਲ ਕਰਨਾ ਦਹਿਸ਼ਤਗਰਦੀ ਹੈ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ, ਫਿਰ ਅਸੀਂ ਸਾਰੇ ਹੀ ਦਹਿਸ਼ਤਗਰਦ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਇਹ ਇਸ ਸਾਰੇ ਕਾਨੂੰਨ ਦੀ ਪ੍ਰੋਸੈਸ ਨੂੰ ਜਿਹੜਾ ਆਲਰੇਡੀ ਉਹਨਾਂ ਦੇ ਕੋਲ ਹੀ ਸਾਰੀ ਪਾਰਲੀਮੈਂਟ ਵੀ ਉਹਨਾਂ ਦੀ, ਜੁਡੀਸ਼ਰੀ ਵੀ ਉਹਨਾਂ ਦੀ, ਪੁਲਿਸ ਵੀ ਉਹਨਾਂ ਦੀ, ਐਮਬੈਸੀਆਂ ਕੌਂਸੂਲੇਟ ਉਹਨਾਂ ਦੇ ਜੋ ਮਰਜ਼ੀ ਕਰਨ, ਤਾਂ ਅਸੀਂ ਸਮਝਦੇ ਹਾਂ ਵੀ ਇਹ ਉਹ ਪੀਰੀਅਡ ਵੀ ਹੈ ਕਿ ਜਿੱਥੇ ਬੇਸ਼ੱਕ ਦੁਨੀਆ ਭਰ ਚ ਸਾਡੀਆਂ ਕੰਮ ਕਰ ਰਹੀਆਂ ਤਨਜ਼ੀਮਾਂ ਦੇ ਆਪਸੀ ਮਤਭੇਦ ਵੀ ਹੋਣ, ਕੰਮ ਕਰਨ ਦੇ ਢੰਗ ਦੇ ਵਿੱਚ ਵੀ ਵਖਰੇਵਾਂ ਹੋਏ ਜਾਂ ਪਰਸਨੈਲਿਟੀ ਕਲੈਸ਼ਸ ਵੀ ਹੋਣ, ਪਰ ਇਸ ਮੂਵ ਦਾ ਮੂੰਹ ਭੰਨਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਇਹ ਦੱਸਣ ਦੀ ਲੋੜ ਹੈ ਕਿ ਭਾਈ ਅਸੀਂ ਜਿਹੜਾ ਯਕਜ਼ਤੀ ਦੇ ਨਾਲ, ਸੋਲੀਡੈਰਿਟੀ ਦੇ ਨਾਲ, ਇਕਜੁੱਟਤਾ ਦੇ ਨਾਲ ਸਿੱਖਸ ਫਾਰ ਜਸਟਿਸ ਦੇ ਰੈਫਰੈਂਡਮ 2020 ਦੇ ਮੂਵ ਨੂੰ ਵੀ ਸਪੋਰਟ ਕਰਦੇ ਹਾਂ। ਔਰ ਇਹ ਇੱਕ ਬਿਲਕੁਲ ਪੋਲੀਟੀਕਲ ਐਕਟਿਵਿਸਟ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੇ ਕਿ ਬਿਲਕੁਲ ਉਹਨਾਂ ਦਾ ਦਾਇਰਾਕਾਰ ਇੰਟਰਨੈਸ਼ਨਲ ਲਾਅ, UN ਚਾਰਟਰ ਦੇ ਥੱਲੇ ਹੈ, ਇਹ ਹਰਾਸ ਕਰਨ ਦੀ ਲਾਈਨ ਹੈ, ਮਿਸ ਇਨਫੋਰਮੇਸ਼ਨ ਦੀ ਲਾਈਨ ਹੈ, ਗੁੰਮਰਾਹ ਕਰਨ ਦੀ ਲਾਈਨ ਹੈ ਦੁਨੀਆ ਨੂੰ। ਔਰ ਇਸ ਦਾ ਜਿਹੜਾ ਉਹ ਮੂੰਹ ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਇਕੱਲਾ ਇਹੀ ਨਹੀਂ ਹੈ ਕਿ ਸਿਆਸੀ ਅਰੀਨਾ ਦੇ ਵਿੱਚ ਇਹ ਸਾਡੀ ਆਜ਼ਾਦ ਆਵਾਜ਼ ਨੂੰ ਦਬਾ ਰਹੇ ਨੇ। ਧਾਰਮਿਕ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜ਼ਿਕਰ ਅਸੀਂ ਕਰਦੇ ਹਾਂ, ਜਿਵੇਂ 72 ਸਾਲ ਦੀਆਂ ਅਰਦਾਸਾਂ, ਦੁਆਵਾਂ ਔਰ ਪਾਕਿਸਤਾਨ ਦੀ ਗੁੱਡਵਿਲ, ਇਮਰਾਨ ਖਾਨ ਹਕੂਮਤ, ਜਨਰਲ ਬਾਜਵਾ, ਕਿ ਇਹ ਇੱਕ ਹਕੀਕਤ ਬਣਦਾ ਹੈ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ। ਹੁਣ ਇਸ ਸਾਰੇ 1 ਸਾਲ ਦੇ ਪੀਰੀਅਡ 'ਚ ਵੀ ਅਸੀਂ ਦੇਖਿਆ ਕਿਵੇਂ ਅੱਡ-ਅੱਡ ਪਾਬੰਦੀਆਂ, ਪਾਸਪੋਰਟ ਦੀ ਕੰਡੀਸ਼ਨ ਨੂੰ ਕੰਪਲਸਰੀ, ਸਿਕਿਉਰਿਟੀ ਡਬਲ ਚੈੱਕ, ਜਿਹੜੇ ਜਾਂਦੇ ਨੇ ਉਹਨਾਂ ਦੀ ਹਰਾਸਮੈਂਟ, ਇਹਦੇ ਬਾਵਜੂਦ ਉਹ ਜਿਹੜੇ ਉੱਥੋਂ ਆਉਣ ਵਾਲੇ ਸਿੱਖ ਨੇ ਉਹਨਾਂ ਦੇ ਉਤਸ਼ਾਹ ਨੂੰ ਡੈਂਪਰ ਨਹੀਂ ਕਰ ਸਕੇ। ਨੰਬਰ ਜ਼ਰੂਰ ਇਹਨਾਂ ਤੌਰ ਤਰੀਕਿਆਂ ਨੇ ਘਟਾਇਆ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਭਾਈ ਉੱਥੋਂ ਸਿੱਖਾਂ ਦਾ ਔਰ ਪੰਜਾਬ ਦੇ ਇੱਧਰ ਉਹਨਾਂ ਕੌਮਾਂ ਦਾ ਆਪਸੀ ਮੇਲ ਮਿਲਾਪ ਹੋਏ। ਫਿਰ ਇਹਨਾਂ ਦੇ ਹੱਥ ਕਰੋਨਾ ਦਾ ਜਿਹੜਾ ਹੈ ਉਹ ਉਹਨਾਂ ਨੂੰ ਢਾਲ ਮਿਲ ਗਈ, ਜਾਂ ਇਹ ਕਹੋ ਕਿ ਵੀ ਨਕਾਬ ਮਿਲ ਗਿਆ। ਉਹਦੇ ਥੱਲੇ ਜ਼ਾਹਰ ਹੈ ਬਾਰਡਰ ਵੀ ਬੰਦ ਹੋਏ, ਆਮ ਗੁਰਦੁਆਰੇ, ਮੰਦਰ, ਮਸੀਤਾਂ ਵੀ ਬੰਦ ਹੋਏ, ਉਹ ਸਮਝ ਵੀ ਆ ਸਕਦੀ ਸੀ। ਹੁਣ ਜਦੋਂ ਕਿ ਪਾਕਿਸਤਾਨ ਦੀ ਹਕੂਮਤ ਨੇ, ਉਹਨਾਂ ਦੇ ਫੋਰਨ ਮਿਨਿਸਟਰ ਨੇ ਆਫਰ ਕੀਤਾ ਹੈ ਕਿ ਭਾਈ 29 ਜੂਨ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਦੇ ਮੌਕੇ ਅਸੀਂ ਚਾਹਾਂਗੇ ਕਿ ਭਾਈ ਜਿਹੜੇ ਸਿੱਖ ਆਣ ਔਰ ਈਵਨ ਵਿਦ ਇਨ ਆਵਰਸ ਕੋਈ ਸੀਰੀਅਸ ਮੀਟਿੰਗ ਕਰਕੇ, ਜਾਂ ਕਿਉਂਕਿ ਇਹ ਕੋਈ ਭਾਰਤੀ ਹਕੂਮਤ ਦਾ ਕੋਰੀਡੋਰ ਨਹੀਂ ਹੈ ਜਾਂ ਉਹਨਾਂ ਦਾ ਮੰਦਰ ਨਹੀਂ ਹੈ, ਇਹਦੇ ਵਿੱਚ ਸਾਡਾ ਸਿੱਖ ਕੌਮ ਨਾਲ ਸੰਬੰਧਿਤ ਹੈ, ਅਕਾਲ ਤਖਤ ਦੇ ਨਾਲ ਜੁੜੀ ਹੋਈ ਗੱਲ ਹੈ, ਸ਼੍ਰੋਮਣੀ ਕਮੇਟੀ, ਦੂਸਰੇ ਸਾਰੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕੋਈ ਫੈਸਲਾ ਲਿਆ ਜਾਂਦਾ ਹੈ। ਫਿਰ ਭਾਵੇਂ ਇਹੀ ਕਿਹਾ ਜਾਂਦਾ ਕਿ ਜੀ ਠੀਕ ਹੈ ਅਜੇ ਫਿਜ਼ੀਕਲ ਹੈਲਥ ਔਰ ਦੂਜੇ ਕਰਕੇ ਸਮਝ ਆ, ਬਟ ਵਿਦ ਇਨ ਆਵਰਸ ਉਹਨਾਂ ਨੇ ਉਹਨੂੰ ਐ ਡਿਸਮਿਸ ਕੀਤਾ ਜਿਵੇਂ ਕਿ ਕਿਸੇ ਚੀਜ਼ ਨੂੰ ਤੁਸੀਂ ਭਗਾ ਕੇ ਮਾਰਦੇ ਹੋ। ਲੇਕਿਨ ਮੈਂ ਐਪਰੀਸ਼ੀਏਟ ਕਰਦਾ ਕਿ ਭਾਈ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਔਰ ਗੋਬਿੰਦ ਸਿੰਘ ਲੌਂਗੋਵਾਲ
ਜਿਹੜੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਹਨਾਂ ਨੇ ਇਸ ਦੇ ਉੱਤੇ ਲਾਈਨ ਲਈ ਹੈ ਬੜੀ ਕਲੀਅਰਲੀ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰਾ ਸਾਨੂੰ ਜਿਹੜਾ ਅਪੀਲ ਟੂ ਇੰਡੀਅਨ ਗਵਰਨਮੈਂਟ ਟੂ ਰੀਓਪਨ ਕਰਤਾਰਪੁਰ ਕੋਰੀਡੋਰ, ਔਰ ਇਹ ਸਾਰੇ ਚ ਉਹਨਾਂ ਦੋਨਾਂ ਦੇ ਨਾਂ ਜਿਨ੍ਹਾਂ ਦੇ ਮੈਂ ਲਏ ਨੇ, ਜਥੇਦਾਰ ਐਕਟਿੰਗ ਔਰ SCPC ਪ੍ਰੈਜ਼ੀਡੈਂਟ, ਉਹਨਾਂ ਨੇ ਅੱਜ ਮੀਡੀਆ ਦੇ ਲੋਕਾਂ ਦੇ ਨਾਲ ਗੱਲ ਕਰਦੇ ਆ ਅਕਾਲ ਤਖਤ ਸੈਕਟਰੀਏਟ ਦੇ ਵਿੱਚ ਕਿਹਾ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਵੈਲਕਮ ਦਾ ਡਿਸੀਜਨ ਆਫ ਗਵਰਨਮੈਂਟ ਆਫ ਪਾਕਿਸਤਾਨ ਟੂ ਰੀਓਪਨ ਦਾ ਕੋਰੀਡੋਰ, ਔਰ ਉਹਦੇ ਚ SCPC ਪ੍ਰੈਜ਼ੀਡੈਂਟ ਵੀ ਮੌਜੂਦ ਸੀ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਹਰਾਸ ਕੀਤਾ ਜਾ ਰਿਹਾ ਸਿੱਖ ਨੌਜਵਾਨ, ਔਰ ਇੱਕ ਫਲੋਰ ਦੇ ਵਿੱਚ ਸਿੱਖ ਨੌਜਵਾਨ ਜਿਹਦੇ ਲੋਕਲ ਹਿੰਦੂਆਂ ਨੇ ਉਹਦੇ ਕੇਸਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਔਰ ਉਹਨੇ ਘਰ ਜਾ ਕੇ ਸੁਸਾਈਡ ਕਰ ਲਿਆ, ਉਹਦਾ ਹਵਾਲਾ ਦਿੱਤਾ ਇਹਨਾਂ ਨੇ ਕਿ ਕੇਸ ਰਜਿਸਟਰ ਕੀਤਾ ਜਾਏ, ਔਰ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਪ੍ਰਿੰਸੀਪਲ ਟ੍ਰੈਡੀਸ਼ਨਸ ਕਸਟਮ ਇਸ ਵੇਲੇ ਖਤਰੇ ਚ ਨੇ। ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਅੱਗੇ ਆਓ ਔਰ ਇਹ ਸਾਰੇ ਨੂੰ ਜਿਹੜਾ ਚੈਲੰਜ ਕਰੋ ਜਿੱਥੇ ਜਿੱਥੇ ਇਹ ਹੁੰਦਾ, ਔਰ ਇਹ ਸਾਰੇ ਚ ਉਹਨਾਂ ਕਿਹਾ ਵੀ ਜਿਹੜਾ ਐਂਟਾਈ ਸਿੱਖ ਪ੍ਰੋਪੇਗੈਂਡਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ, ਮਿਸਯੂਜ਼ ਹੋ ਰਿਹਾ ਸੋਸ਼ਲ ਮੀਡੀਆ ਦਾ। ਸੋ ਮੈਂ ਸਮਝਦਾ ਹਾਂ ਵੀ ਹੁਣ ਜੇ ਪਾਕਿਸਤਾਨ ਗਵਰਨਮੈਂਟ ਜਿੱਥੇ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਮੌਜੂਦ ਹੈ ਉਹ ਵੈਲਕਮ ਕਰਦੇ ਨੇ, ਅਕਾਲ ਤਖਤ ਦਾ ਐਕਟਿੰਗ ਜਥੇਦਾਰ, ਸ਼੍ਰੋਮਣੀ ਕਮੇਟੀ ਔਰ ਈਵਨ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਨੇ ਵੀ ਕੱਲ 2 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜੀ ਸਾਨੂੰ ਜਿਹੜਾ ਖੁੱਲਣਾ ਚਾਹੀਦਾ ਬਾਕੀ ਸੈਂਟਰ ਦੇਖੇ। ਸੋ ਜ਼ਾਹਰ ਹੈ ਵੀ ਇਹ ਵੀ ਮੈਸੇਜ ਇਸ ਗੱਲ ਦਾ ਧਿਆਨ ਰਹੇ ਕਿ ਕੱਲਾ ਇਹ ਕਿਸੇ ਨੂੰ ਦਹਿਸ਼ਤਗਰਦ ਐਲਾਨ ਕੇ ਸਾਡੀ ਧਾਰਮ ਜਿਹੜੀ ਸਿਆਸੀ ਸਾਡੀ ਮੂਵਮੈਂਟ ਹੈ ਉਹਨੂੰ ਖਤਮ ਜਾਂ ਡਿਸਟਰੋਏ ਕਰਨ ਦੀ ਕੋਸ਼ਿਸ਼ ਨਹੀਂ ਹੈ। ਇਸ ਦੇ ਨਾਲ ਈਵਨ ਧਾਰਮਿਕ ਆਜ਼ਾਦੀਆਂ ਵੀ ਉਹ ਜਿਹੜੇ ਹਮਲੇ ਸਿੱਖ ਨੌਜਵਾਨਾਂ ਦੇ ਹੋ ਰਹੇ ਨੇ, ਔਰ ਈਵਨ ਦਿੱਲੀ ਦੇ ਵਿੱਚ ਜਿਨ੍ਹਾਂ ਨੇ CAA ਦੇ ਖਿਲਾਫ ਪ੍ਰੋਟੈਸਟ ਵਾਲਿਆਂ ਦੇ ਲਈ ਲੰਗਰ ਲਾਇਆ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਸਿੱਖਾਂ ਨੂੰ ਕਿ ਭਾਈ ਤੁਸੀਂ ਦਹਿਸ਼ਤਗਰਦਾਂ ਦੀ ਮਦਦ ਕੀਤੀ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਪੰਜਾਬ 'ਚ ਵੀ ਇਹ ਇਸ ਕਿਸਮ ਦੀ ਸਿੱਖ ਨੌਜਵਾਨਾਂ ਦੀ ਜਿਹੜੀ ਹਰਾਸਮੈਂਟ ਕਕਾਰਾਂ ਦੀ ਬੇਅਦਬੀ ਹੈ ਉਹ ਲਗਾਤਾਰ ਜਾਰੀ ਹੈ। ਸੋ ਕੁੱਲ ਮਿਲਾ ਕੇ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਈ ਅਲਟੀਮੇਟਲੀ ਇਸ ਸਾਰੇ ਚੋਂ ਇਹਦਾ ਜਿਹੜਾ ਜਵਾਬ ਹੈ ਉਹ ਆਜ਼ਾਦੀ ਹੈ। ਅਦਰਵਾਈਜ਼ ਜੇ ਤੁਸੀਂ ਉਸ ਗਧੇ ਵਾਂਗ ਭਾਰ ਢੋਈ ਜਾਣੇ, ਕੱਲ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਮੁਲਾਕਾਤ ਹੋਈ ਔਰ ਉਹ ਬੜਾ ਰਿਚ ਉਹਨਾਂ ਦਾ ਈਡੀਅਮ ਹੁੰਦਾ ਹੈ, ਗੱਲ ਕਰਨ ਦਾ ਅੰਦਾਜ਼ ਵੀ ਬੜਾ ਜਿਹੜਾ ਹੈ ਉਹ ਦਿਲਕਸ਼ ਹੁੰਦਾ ਹੈ, ਤਾਂ ਉਹਨਾਂ ਨੇ ਗੱਲ ਚੱਲੀ ਕਿ ਵੀ ਇਹ ਕਹਾਵਤ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਵੀ ਇਹ ਕਿੱਥੋਂ ਆਈ, ਇਹਦਾ ਕੀ ਸੰਬੰਧ ਹੈ। ਹਾਲਾਂ ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਵੀ ਨਹੀਂ ਜੀ ਇਹ ਕੁੱਤਾ ਨਹੀਂ ਸੀ, ਇਹ ਉਹ ਧੋਬੀ ਜਿਹੜਾ ਹੈ ਉਹ ਆਪਣੇ ਉਹਦੇ ਕੁੰਡੇ ਕਾਂਟ ਨੂੰ ਕੁੰਡਾ ਕਹਿੰਦੇ ਸੀ ਕਿ ਧੋਬੀ ਕਾ ਕਾਂਟ, ਕਿ ਵੀ ਉਹ ਉਸੇ ਕਿਲੇ ਦੇ ਉੱਤੇ ਕੱਪੜੇ ਜਿਹੜਾ ਉਹ ਆਪਣੇ ਘਾਟ ਤੇ ਵੀ ਟੰਗਦਾ ਸੀ ਫਿਰ ਉਹਨੂੰ ਨਾਲ ਲੈ ਜਾਂਦਾ ਸੀ ਆਪਣੇ ਘਰ ਵੀ। ਪਰ ਮੈਨੂੰ ਵੀ ਇਹ ਲੱਗਾ ਵੀ ਇਹ ਠੀਕ ਨਹੀਂ ਹੈ, ਜੇ ਪੰਜਾਬੀ ਚ ਕੁੱਤਾ ਕਿਹਾ ਤੇ ਕੁੱਤੇ ਨਾਲ ਇਹਦਾ ਤਾਲੁਕ ਹੈ। ਤੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦਾ ਜਿੰਨੇ ਮੈਨੂੰ ਕਹਿੰਦੇ ਸਮਝ ਆਈ ਕਿ ਵੀ ਇਹ ਹੁੰਦਾ ਹੈ ਕਿ ਵੀ ਇੱਕ ਵਾਰੀ ਘੁਮਾਰ ਜਿਹੜਾ ਹੈ ਧੋਬੀ ਘਾਟ ਤੇ ਚਲਾ ਜਾਂਦਾ ਹੈ, ਫਿਰ ਧੋਬੀ ਨੇ ਕੁੱਤਾ ਵੀ ਰੱਖਿਆ ਹੁੰਦਾ ਔਰ ਉਸ ਕੁੱਤਾ ਜਿਹੜਾ ਉਹ ਉੱਥੋਂ ਜਿੰਨੇ ਉਹ ਸਾਫ਼ ਕੱਪੜੇ ਧੁੱਪੇ ਜਾਂਦੇ ਨੇ ਉਹ ਗਧੇ ਤੇ ਲੱਦ ਕੇ ਕੁੱਤਾ ਉਹਨੂੰ ਅਗਵਾਨੀ ਕਰਕੇ ਲੈ ਆਂਦਾ ਹੈ ਘਰ ਤੱਕ, ਫਿਰ ਘਰੋਂ ਗਧਾ ਵਾਪਸ ਘਾਟ ਤੇ ਆਂਦਾ ਹੈ। ਤੇ ਇਵੇਂ ਉਹਨਾਂ ਦੇ ਦਿਨ ਦੇ ਵਿੱਚ ਉਹ ਗੱਲ ਇਹਨੂੰ ਸੈਂਸ ਵੀ ਕਰਦੀ ਹੈ ਗੱਲ, ਤੇ ਉਹਨੂੰ ਕਹਿੰਦਾ ਵੀ ਇਹ ਤਾਂ ਇੱਥੋਂ ਆਇਆ ਕਿ ਵੀ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਕੁੱਤਾ ਕਦੇ ਇੱਧਰ ਆ ਰਿਹਾ ਕਿਉਂਕਿ ਉਹ ਗਧੇ ਨੂੰ ਅਗਵਾਨੀ ਕਰਕੇ ਇੱਧਰ ਵੀ ਲਿਆ ਰਿਹਾ ਉੱਧਰ ਵੀ ਲਵਾ ਰਿਹਾ। ਤੇ ਉਹ ਕਹਿੰਦਾ ਮੈਂ ਕਿਹਾ ਜੀ ਪਰ ਇਹ ਗਧਾ ਜਿਹੜਾ ਹੈ ਇਹ ਕਿਉਂ ਜਿਹੜਾ ਇਸ ਕਿਸਮ ਦੀ ਗੁਲਾਮੀ ਸਹਿੰਦਾ ਹੈ। ਔਰ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਜਿਹੜੇ ਅੱਜ ਸਾਡੇ ਜਿਹੜੇ ਇਸ ਕੰਟੈਕਸਟ ਦੇ ਵਿੱਚ ਧਾਰਮਿਕ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ, ਸਿਆਸੀ ਤੌਰ ਤੇ ਬਦਹਾਲੀ ਹੈ, ਇਹਦੇ ਬਾਵਜੂਦ ਉਸ ਗੁਲਾਮੀ 'ਚ ਜੁੜਨਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇੱਕ ਦਿਨ ਜਦੋਂ ਵਾਪਸ ਮੁੜਦੇ ਆ ਜਿਹੜਾ ਉਹ ਗਧਾ ਹੈ ਉਹ ਆਪਣੇ ਦੁੱਖ ਰੋਣ ਲੱਗ ਗਿਆ ਕੁੱਤੇ ਦੇ ਕੋਲ ਕੇ ਦੇਖੋ ਮੈਨੂੰ ਕਿਵੇਂ ਸਵੇਰ ਤੋਂ ਸ਼ਾਮ ਤੱਕ ਇਸੇ ਕੰਮ ਲਈ ਰੱਖਿਆ ਹੁੰਦਾ। ਤੇ ਕੁੱਤਾ ਉਹਨੂੰ ਕਹਿੰਦਾ ਵੀ ਜਦ ਤੇਰੀ ਰਾਖੀ ਲਈ ਮੈਂ ਹੀ ਆ ਤੇ ਮੈਂ ਤੇਰੇ ਨਾਲ ਆ, ਤੂੰ ਭੱਜ ਜਾ ਇੱਥੋਂ, ਕੋਈ ਗੱਲ ਨਹੀਂ ਹੈ ਤੂੰ। ਤੇ ਕਹਿੰਦੇ ਗਧਾ ਕਹਿੰਦਾ ਵੀ ਮੈਂ ਭੱਜਦਾ ਜਾਵਾਂ ਪਰ ਮੈਨੂੰ ਇੱਕ ਆਸ ਵੀ ਹੈ। ਉਹ ਕਹਿੰਦਾ ਕੀ ਹੈ? ਉਹ ਕਹਿੰਦਾ ਵੀ ਜਦੋਂ ਧੋਬੀ ਆਪਣੀ ਕੁੜੀ ਨੂੰ ਕੁੱਟਦਾ ਹੈ ਤਾਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਗਧੇ ਨਾਲ ਵਿਆਹ ਦੇਣਾ, ਤੇ ਕਹਿੰਦਾ ਮੈਂ ਸੋਚਦਾ ਵੀ ਖਨੀ ਮੇਰਾ ਵਿਆਹ ਹੋ ਹੀ ਜਾਏ ਕਦੇ ਇਹਦੇ ਨਾਲ। ਸੋ ਕਹਿਣ ਦਾ ਮਤਲਬ ਇਹ ਹੈ ਵੀ ਹੁਣ ਉਹ ਗਧਾ ਭਾਰ ਢੋਈ ਜਾਂਦਾ ਇਸ ਆਸ ਦੇ ਥੱਲੇ ਕਿ ਭਾਈ
ਇਹ ਜੋ ਤੋਂ ਹੋ ਰਿਹਾ ਧੋਬੀ ਕਹਿ ਰਿਹਾ ਸ਼ਾਇਦ ਇਹ ਹਕੀਕਤ ਬਣ ਜਾਏ। ਸੋ ਮੈਂ ਸਮਝਦਾ ਵੀ ਜਿਹੜੇ ਸਾਡੇ ਗਧੇ ਬਣੇ ਹੋਏ ਨੇ ਅਜੇ ਵੀ ਉਸ ਸਿਸਟਮ 'ਚ ਰਹਿਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਆਸ ਹੈ ਵੀ ਕੀ ਅਲਟੀਮੇਟਲੀ ਤੁਹਾਡਾ ਕੋਈ ਵੀ ਤੁਸੀਂ ਮਰ ਲਓ ਇਹਨਾਂ ਦੇ ਲਈ 72 ਸਾਲ ਮਸ਼ਨਰੀ ਇਹਨਾਂ ਦੇ ਬਣ ਕੇ ਦੇਖ ਰਿਹਾ, ਤੁਸੀਂ ਗਾਈ ਜਾਓ ਗੁਣ ਕੇ ਜੀ ਅਸੀਂ ਉੱਥੇ ਬਹਾਦਰੀ ਦਿਖਾਈ ਇੱਥੇ ਦਿਖਾਈ। ਉਹਨਾਂ ਦਾ ਜਦੋਂ ਜੀ ਕਰਦਾ ਉਹ ਤੁਹਾਨੂੰ ਦਹਿਸ਼ਤਗਰਦ ਬਣਾ ਦਿੰਦੇ ਨੇ। ਔਰ ਤੁਸੀਂ ਹੁਣ ਤੋਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਦਾ ਜਿਹਦੀ ਅਸੀਂ ਗੱਲ ਕਰਕੇ ਹਟੇ ਆ, ਜਿਹੜੇ ਪੰਜਾਬ ਦਾ ਡੀਜੀਪੀ ਦਿਨਕਰ ਗੁਪਤਾ ਜਿਹਦੀ ਘਰ ਵਾਲੀ ਨੂੰ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਾਇਆ ਗਿਆ, ਉਹ ਕਹਿੰਦਾ ਜੀ 6 ਘੰਟੇ 'ਚ ਦਹਿਸ਼ਤਗਰਦ ਬਣ ਕੇ ਆ ਜਾਂਦਾ। ਉੱਥੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਉਹ ਨਿਸ਼ਾਨੇਬਾਜ਼ੀ ਸਿਖਾ ਦਿੰਦੇ ਹੋ, ਬੰਬ ਅਸੈਂਬਲ ਕਰਨਾ ਸਿਖਾ ਦਿੰਦੇ ਹੋ। ਸੋ ਉਹਨਾਂ ਦੇ ਲਈ ਹਰ ਕਰਤਾਰਪੁਰ ਸਾਹਿਬ ਜਾਣ ਵਾਲਾ ਸਿੱਖ ਦਹਿਸ਼ਤਗਰਦ ਹੈ। ਉਹਨਾਂ ਦੇ ਲਈ ਬਾਹਰ ਬੈਠ ਕੇ UN ਚਾਰਟਰ ਦੇ ਥੱਲੇ ਰੈਫਰੈਂਡਮ ਦੀ ਗੱਲ ਕਰਨ ਵਾਲਾ ਦਹਿਸ਼ਤਗਰਦ ਹੈ। ਉਹਨਾਂ ਦੇ ਲਈ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ 4 ਪੋਸਟਾਂ ਜਿਹੜੀਆਂ ਤਾਰੀਫ ਦੀਆਂ ਸਿੱਖਾਂ ਦੀਆਂ ਪਾਓ ਤੇ ਉਹਦੀ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ, ਇਹ ਕਹਿ ਕੇ ਜੀ ਇਹ ਤਾਂ ਅਲਟੀਮੇਟਲੀ ਸਾਡਾ ਹਿੱਸਾ ਹੀ ਨੇ। ਤੇ ਇਸ ਸਭ ਦੇ ਬਾਵਜੂਦ ਵੀ ਤੇ ਫਿਰ ਮੈਂ ਸਮਝਦਾ ਕਿ ਵੀ ਇਸ ਸਾਰੇ 'ਚ ਅਸੀਂ ਜਿਹੜਾ ਖੁਦ ਹੀ ਉਹਦੇ ਦੋਸ਼ੀ ਬਣਾਂਗੇ, ਜਿਹੜੇ ਲੋਕ ਇਸ ਸਭ ਤੋਂ ਬਾਅਦ ਵੀ ਇਸ ਸਿੱਟੇ ਤੇ ਨਹੀਂ ਪਹੁੰਚਦੇ ਕਿ ਅਲਟੀਮੇਟ ਜਿਹੜਾ ਖਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਉਹ ਅੱਜ ਸਮਝ ਆਏ, ਹੋਰ ਖੱਜਲ ਖੁਆਰੀ ਤੋਂ ਬਾਅਦ ਆਏ। ਪਰ ਇਹ ਗੱਲ ਸਾਡੇ ਗੁਰੂ ਨੇ ਸਮਝਾਈ ਹੋਈ ਸੀ ਬਹੁਤ ਚੰਗੀ ਤਰ੍ਹਾਂ ਕਿ ਪੋਲੀਟੀਕਲ ਪਾਵਰ ਕੀ ਹੁੰਦੀ ਹੈ। ਕੱਲ ਅਸੀਂ ਗੱਲ ਕਰਾਂਗੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਫਾਊਂਡਿੰਗ ਡੇ ਵੀ ਹੈ ਜਿਹੜਾ 2 ਜੁਲਾਈ ਨੂੰ, ਔਰ ਇਹਦੀ ਬਿਗਨਿੰਗ ਹੀ ਇੱਥੋਂ ਹੁੰਦੀ ਹੈ ਕਿ ਭਾਈ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜਾ ਲੋਕ ਜਿਹੜੀਆਂ ਕੌਮਾਂ ਬੇਘਰੀਆਂ ਹੁੰਦੀਆਂ ਨੇ ਉਹ ਬੇਪਤ ਹੁੰਦੀਆਂ ਨੇ, ਔਰ ਉਹਨਾਂ ਦਾ ਬੇਪਤ ਕੌਮਾਂ ਬੇਪਤ ਇੰਡੀਵਿਜੂਅਲ ਜੇ ਉਸ ਬੇਪਤੀ ਨੂੰ ਸਹਿ ਕੇ ਵੀ ਉਸ ਨੂੰ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਉਦਮ ਨਹੀਂ ਕਰਦੇ ਤੇ ਫਿਰ ਉਹ ਹਲਾਲ ਖੋਰ ਨਹੀਂ ਹੁੰਦੇ, ਉਹ ਹਰਾਮ ਖੋਰ ਹੁੰਦੇ ਨੇ। ਸੋ ਇਹ ਇਸ ਸਾਰੇ ਦਾ ਸਿੱਟ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਖਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।